ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਇਹ ਖਬਰ ਆਪਣੇ ਇੱਕ ਪੰਜਾਬੀ ਮੂਲ ਦੇ ਮੁੰਡੇ ਜਿਹੜਾ ਕਿ ਯੂਬਾ ਸਿਟੀ ਤੋਂ ਬਿਲੋਂਗ ਕਰਦਾ ਸੀ, ਕੈਡੋ ਪੈਰਿਸ਼ ਦੇ ਵਿੱਚ ਸੀਗਾ, ਜਿੱਥੇ ਰੋਡ ਰੇਜ ਦੇ ਮਾਮਲੇ ਵਿੱਚ ਉਸ ਦਾ ਕਤਲ ਕਰ ਦਿੱਤਾ ਗਿਆ। 36 ਸਾਲਾ ਗੁਰਪ੍ਰੀਤ ਸਿੰਘ ਜੱਜ ਕੈਡੋ ਪੈਰਿਸ਼ ਕਾਰਨਰ ਆਫਿਸ ਨੇ ਉਸ ਨੂੰ ਆਇਡੈਂਟੀਫਾਈ ਕੀਤਾ ਆ। ਕੁਛ ਦਿਨ ਪਹਿਲਾਂ I-20 ਦੇ ਨਜ਼ਦੀਕ ਉੱਥੇ ਦੇ ਲੋਕਲ ਸਮੇਂ ਦੇ ਮੁਤਾਬਕ 10 ਵਜੇ ਹਾਈਵੇ 80 ਦੇ ਨਾਲ ਇਹ ਜਿਹੜਾ ਆ ਉਹ ਇਹ ਘਟਨਾ ਜਿਹੜੀ ਉਹ ਵਾਪਰੀ। ਜਦ ਉੱਥੋਂ ਦੇ ਸ਼ੈਰਿਫ ਆਫਿਸ ਨੂੰ ਕਾਲਸ ਗਈਆਂ ਤਾਂ ਕਹਿੰਦੇ 15 ਜਿਹੜੇ ਯੂਨਿਟਸ ਆ ਉਹਨਾਂ ਨੇ ਰਿਸਪੌਂਡ ਕੀਤਾ ਸੀ। ਫਿੰਗਰਪ੍ਰਿੰਟ ਦੇ ਕੰਪੇਅਰ ਕਰਕੇ ਗੁਰਪ੍ਰੀਤ ਸਿੰਘ ਜੱਜ ਦੀ ਜਿਹੜੀ ਸ਼ਨਾਖਤ ਆ ਉਹ ਕੀਤੀ ਗਈ। ਉੱਥੇ ਦੇ ਜਿਹੜੇ ਕੈਪਟਨ ਬੌਬੀ ਹੈਰਿੰਗ ਉਹਨਾਂ ਨੇ ਜਿਹੜਾ ਦੱਸਿਆ, ਉਹ ਕ੍ਰਿਮੀਨਲ ਇਨਵੈਸਟੀਗੇਸ਼ਨ ਦੇ ਡਿਵੀਜ਼ਨ ਦੇ ਹੈੱਡ ਆ, ਕਹਿੰਦੇ ਅਸੀਂ ਮੰਨਦੇ ਹਾਂ ਵੀ ਇਹ ਰੋਡ ਰੇਜ ਦਾ ਇੰਸੀਡੈਂਟ ਆ। ਇਹ ਜਿਹੜਾ ਗੁਰਪ੍ਰੀਤ ਸਿੰਘ ਜੱਜ ਆਪਣੇ ਜਿਹੜਾ ਉਹ ਜਾ ਰਿਹਾ ਸੀਗਾ ਟਰੱਕ ਦੇ ਵਿੱਚ, ਤੇ ਇੱਕ ਗੂੜੇ ਰੰਗ ਦੀ ਐਕੁਰਾ SUV ਦੇ ਨਾਲ ਇਹ ਕਹਿ ਲਓ ਵੀ ਬਹਿਸ ਬਸਈਆ ਹੋਇਆ। ਪਹਿਲੋਂ ਗੱਡੀ ਦੇ ਵਿੱਚੋਂ ਇੱਕ ਦੂਜੇ ਨੂੰ ਬੋਲਦੇ ਰਹੇ, ਬਾਅਦ ਦੇ ਵਿੱਚ ਜਿਹੜਾ ਔਨ ਰੈਂਪ ਐਗਜ਼ਿਟ 3 ਸੀਗਾ ਉੱਥੇ 80 ਦੇ ਉੱਤੇ, ਗ੍ਰੀਨਵੁੱਡ ਦੇ ਉੱਤੇ, ਉੱਥੇ ਦੋਨੋਂ ਜਣੇ ਆਪਸ ਦੇ ਵਿੱਚ ਬਾਹਰ ਨਿਕਲੇ। ਜਿਹੜਾ ਗੱਡੀ ਵਾਲਾ ਸੀ ਲੱਗਦਾ ਉਸਦੇ ਕੋਲ ਹਥਿਆਰ ਸੀ। ਗੁਰਪ੍ਰੀਤ ਸਿੰਘ ਨੇ ਆਪਣੀ ਜਾਨ ਬਚਾਉਣ ਦੇ ਲਈ ਉੱਥੋਂ ਦੌੜ ਵੀ ਲਾਈ, ਭੱਜਿਆ ਵੀ, ਪਰ ਜਿਹੜਾ ਡਰਾਈਵਰ ਸੀਗਾ SUV ਦਾ ਉਸਨੇ ਉਸ ਨੂੰ ਫੋਲੋ ਕੀਤਾ ਤੇ ਬਾਅਦ ਦੇ ਵਿੱਚ ਐਗਜ਼ੀਕਿਊਟ ਸਟਾਈਲ ਦੇ ਵਿੱਚ ਕਹਿੰਦੇ ਵੀ ਉਸ ਦਾ ਕਤਲ ਕਰ ਦਿੱਤਾ। ਸੋ ਬਹੁਤ ਹੀ ਮੰਦਭਾਗੀ ਇਹ ਘਟਨਾ ਜਿਹੜੀ ਉਹ ਵਾਪਰੀ ਆ, ਜਿੱਥੇ ਗੁਰਪ੍ਰੀਤ ਸਿੰਘ ਜੱਜ ਰੋਡ ਰੇਜ ਦਾ ਸ਼ਿਕਾਰ ਹੋਇਆ ਤੇ ਉਸ ਦਾ ਜਿਹੜਾ ਉੱਥੇ ਕਤਲ ਜਿਹੜਾ ਉਹ ਕਰ ਦਿੱਤਾ ਗਿਆ ਸੀਗਾ। ਸੋ ਇਹ ਹੁਣ ਜਿਹੜੇ ਉੱਥੋਂ ਦੇ ਡਿਟੈਕਟਿਵ ਹੈਗੇ ਨੇ, ਇਹ ਜਿਹੜੇ ਉਹ ਦੱਸ ਰਹੇ ਆ ਵੀ ਜੇ ਤੁਹਾਡੇ ਕੋਲ ਕਿਸੇ ਤਰੀਕੇ ਦਾ ਵੀ ਕੋਈ ਜਾਣਕਾਰੀ ਆ ਇਸ ਮਾਮਲੇ ਵਿੱਚ, ਤਾਂ ਉਹ ਜ਼ਰੂਰ ਇੱਕ ਦੂਜੇ ਦੇ ਨਾਲ ਸ਼ੇਅਰ ਜਿਹੜੀ ਉਹ ਕਰੋ, ਡਿਟੈਕਟਿਵ ਦੇ ਨਾਲ ਜਿਹੜੀ ਉਹ ਸ਼ੇਅਰ ਕਰੋ, ਤਾਂ ਜੋ ਉਸ ਬੰਦੇ ਨੂੰ, ਉਸ ਕਾਤਲ ਨੂੰ ਜਿਹੜਾ ਆ ਉੱਥੇ ਫੜਿਆ ਜਿਹੜਾ ਉਹ ਜਾ ਸਕੇ ਤੇ ਇਸ ਨੂੰ ਇਨਸਾਫ ਮਿਲੇ। ਕਹਿੰਦੇ ਵੀ ਕੈਡੋ ਜਿਹੜੀ ਪੈਰਿਸ਼ ਹੈਗੀ ਆ ਟੈਕਸਸ ਲੂਜ਼ੀਆਨਾ ਦੇ ਬਾਰਡਰ ਦੇ ਲਾਗੇ ਜਿਹੜੀ ਇਹ ਘਟਨਾ ਵਾਪਰੀ ਆ, ਤੇ ਇਹ 26ਵਾਂ ਉੱਥੇ ਦਾ ਹੋਮੋਸਾਈਡ ਆ, ਤੇ ਹੁਣ ਜਿਹੜੀ ਅਟੋਪਸੀ ਵੀ ਜਿਹੜੀ ਉਹ ਕੀਤੀ ਗਈ ਆ, ਪਰ ਫਿੰਗਰਪ੍ਰਿੰਟ ਕੰਪੈਰੀਜ਼ਨ ਤੋਂ ਇਹ ਜਿਹੜਾ ਪਤਾ ਲੱਗਾ। ਅੱਜ ਦੇ ਜ਼ਮਾਨੇ ਦੇ ਵਿੱਚ ਹਰਜੋਤ ਸਿੰਘ ਜੀ, ਇਹ ਮੁੰਡੇ ਦੀ ਜਾਨ ਤਾਂ ਚਲੇ ਗਈ। ਅੱਜ ਦੇ ਜ਼ਮਾਨੇ ਦੇ ਵਿੱਚ ਪਤਾ ਨਹੀਂ ਲੱਗ ਰਿਹਾ ਵੀ ਕਿਹੜਾ ਬੰਦਾ ਕੀ ਜਿਹੜਾ ਉਹ ਕਿੰਨੇ ਗੁੱਸੇ ਦੇ ਵਿੱਚ ਤੇ ਕੀ ਜਿਹੜਾ ਉਹ ਕਰੀ ਫਿਰਦਾ ਆ, ਕਿਹੜੀ ਗੱਲ ਤੋਂ ਅਲਟਰਕੇਸ਼ਨ ਹੋਈ, ਇਹ ਤਾਂ ਹੁਣ ਜਿਹਨੇ ਮਾਰਿਆ ਆ ਜਦੋਂ ਫੜਿਆ ਜਾਊਗਾ ਉਸ ਤੋਂ ਬਾਅਦ ਦੇ ਵਿੱਚ ਪਤਾ ਲੱਗੂਗਾ ਵੀ ਕੀ ਜਿਹੜਾ ਉਹ ਵਾਪਰਿਆ, ਕੀ ਗੱਲਬਾਤ ਹੋਈ। ਭਾਈ ਇੱਥੇ ਤਾਂ ਰੱਬ ਰੱਬ ਕਰਦੇ ਜਿਹੜਾ ਉਹ ਤੁਸੀਂ ਕਰੋ ਵੀ ਸੁੱਖੀ ਸਾਂਦੀ ਘਰੇ ਹੋ, ਜੇ ਤੁਰੇ ਆ ਤੇ ਸੁੱਖੀ ਸਾਂਦੀ ਘਰੇ ਤੁਸੀਂ ਪਹੁੰਚੋ। ਇਸ ਪਾਸੇ ਦੇ ਉੱਤੇ ਜਿਹੜਾ ਉਹ ਜ਼ੋਰ ਦਿਓ, 7 ਵਚਨ ਕਹਿ ਕੇ ਬੰਦਾ ਗਾਂਹ ਲੰਘਣ ਵਾਲੀ ਜਿਹੜੀ ਉਹ ਗੱਲ ਕਰੇ, ਕਿਸੇ ਦਾ ਕੋਈ ਭਰੋਸਾ ਨਹੀਂ। ਥੋੜੇ ਦਿਨ ਪਹਿਲਾਂ ਦੀ ਆਪਾਂ ਖਬਰ LA ਸਾਈਡ ਦੀ ਕੀਤੀ ਸੀ, ਕੁਛ ਮਹੀਨਿਆਂ ਦਾ ਤੇ ਛੋਟੀ ਉਮਰ ਦੇ ਨਿਆਣੇ ਤੱਕ ਨੂੰ ਉਹਨਾਂ ਨੇ ਗੋਲੀ ਮਾਰ ਦਿੱਤੀ ਸੀ ਰੋਡ ਰੇਜ ਦੇ ਜਿਹੜੇ ਉਹ ਮਾਮਲੇ ਦੇ ਵਿੱਚ। ਸੋ ਇਹ ਲੋਕਾਂ ਦਾ ਦਿਮਾਗ ਪਾਗਲ ਹੋਇਆ ਪਿਆ ਆ। ਸੋ ਇਹ ਸਾਰੀ ਚੀਜ਼ ਜਿਹੜੀ ਉਹ ਵਾਪਰੀ ਆ ਟੈਕਸਸ ਤੇ ਲੂਜ਼ੀਆਨਾ ਦੇ ਬਾਰਡਰ ਦੇ ਉੱਤੇ, ਜਿਹੜੀ ਘਟਨਾ ਵਾਪਰੀ ਉਹਦੇ ਨਾਲ ਹੀ ਜਿਹੜੀ ਹੈਰੀਸਨ ਕਾਉਂਟੀ ਪੈਂਦੀ ਆ, ਉੱਥੋਂ ਦੇ ਵੀ ਸ਼ੈਰਿਫ ਨੂੰ ਕਹਿੰਦੇ ਆ ਇਤਲਾਹ ਦੇ ਦਿੱਤੀ ਗਈ ਸੀਗੀ। ਅਜੇ ਤੱਕ ਲੱਗਦਾ ਨਹੀਂ ਆ ਵੀ ਉਹ ਜਿਹੜਾ ਬੰਦਾ ਜਿਸਨੇ ਕਤਲ ਕੀਤਾ ਗੁਰਪ੍ਰੀਤ ਸਿੰਘ ਜੱਜ ਦਾ, ਵੀ ਉਹ ਫੜਿਆ ਗਿਆ ਹੋਵੇ। ਸੋ ਇਸੇ ਲਈ ਉਹ ਹੋਰ ਜਾਣਕਾਰੀ ਦੀ ਮੰਗ ਕਰ ਰਹੇ ਆ ਵੀ ਜੇ ਕਿਸੇ ਨੂੰ ਵੀ ਪਤਾ ਆ ਤਾਂ ਭਾਈ ਜਾਣਕਾਰੀ ਦਿਓ, ਤਾਂ ਜੋ ਉਸ ਕਾਤਲ ਨੂੰ ਜਿਹੜਾ ਉਹ ਫੜਿਆ ਜਾਵੇ। ਰੋਡ ਰੇਜ ਦੇ ਵਿੱਚ ਪਹਿਲਾਂ ਤੂੰ ਮੈਂ ਹੋਈ, ਗੱਡੀਆਂ ਚੋਂ ਆਪਣੀ ਚੋਂ ਬਾਹਰ ਨਿਕਲੇ, ਉਹ ਟਰੱਕ ਚੋਂ ਨਿਕਲਿਆ, ਫਿਰ ਉਸ ਬੰਦੇ ਨੇ ਗੁਰਪ੍ਰੀਤ ਸਿੰਘ ਜੱਜ ਨੂੰ ਜਿਹੜਾ ਉੱਥੇ ਕਹਿੰਦੇ ਮਾਰ ਦਿੱਤਾ। ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਬਾਬਤ ਖਬਰ ਆ ਰਹੀ ਹੈ, ਇੱਕ ਜੱਜ ਨੇ ਜੋ ਉਹਨਾਂ ਦਾ ਕੇਸ ਸੁਣ ਰਿਹਾ ਹੈਗਾ ਹਾਸ਼ਮਨੀ ਕੇਸ ਦੇ ਸੰਬੰਧ ਦੇ ਵਿੱਚ, ਉਹਨਾਂ ਨੇ ਕ੍ਰਿਮੀਨਲ ਕੰਟੈਂਪਟ ਦੇ ਸੰਬੰਧ ਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਵੀ ਮੈਂ ਜੇਲ੍ਹ ਟਰਮ ਵੀ ਟਰੰਪ ਉਹਨਾਂ ਨੂੰ ਦੇ ਦੂੰਗਾ ਜੇ ਉਹ ਜਿਹੜੇ ਆ ਗੈਗ ਆਰਡਰਸ ਉਹਨਾਂ ਨੂੰ ਲਗਾਤਾਰ ਵਾਇਲੇਟ ਕਰਦੇ ਰਹੇ। ਇਹ 10 ਤੋਂ ਵੱਧ ਵਾਰੀ ਉਹ ਜਿਹੜਾ ਉਹਨਾਂ ਦੇ ਗੈਗ ਆਰਡਰਸ ਜਾਰੀ ਕੀਤੇ ਸੀ, ਉਹਨਾਂ ਨੂੰ ਉਹਨਾਂ ਨੇ ਵਾਇਲੇਟ ਕੀਤਾ ਹੈਗਾ। 1000 ਤੋਂ ਵੱਧ ਜਿਹੜਾ ਡਾਲਰ ਆ ਹਰ ਵਾਰੀ ਵਾਇਲੇਟ ਕਰਨ ਦੇ ਉੱਤੇ ਉਹਨਾਂ ਨੂੰ ਫਾਈਨ ਕੀਤਾ ਗਿਆ ਹੈਗਾ। ਜਿਹੜੇ ਗੈਗ ਆਰਡਰਸ ਆ ਉਹਨਾਂ ਦੇ ਮੁਤਾਬਕ ਪ੍ਰੈਜ਼ੀਡੈਂਟ ਟਰੰਪ ਹੁਣੀ ਕਿਸੇ ਤਰ੍ਹਾਂ ਦੀ ਵੀ ਜਿਹੜੀ ਪਬਲਿਕ ਸਟੇਟਮੈਂਟ
ਨਹੀਂ ਜਿਹੜੀ ਜਾਰੀ ਕਰ ਸਕਦੇ ਇਸ ਕੇਸ ਦੇ ਸੰਬੰਧ ਦੇ ਵਿੱਚ, ਖਾਸ ਕਰਕੇ ਜਿਹੜੇ ਵਿਟਨੈਸਸ ਆ ਉਹਨਾਂ ਦੇ ਸੰਬੰਧ ਦੇ ਵਿੱਚ, ਤੇ ਜਾਂ ਕਿਸੇ ਜੁਰਰ ਜਾਂ ਐਨੀ ਜੁਰਰ ਦੇ ਸੰਬੰਧ ਦੇ ਵਿੱਚ ਇਹ ਜੱਜ ਨੇ ਕਿਹਾ ਆ। ਤੇ ਮਾਈਕਲ ਕੋਹਨ ਤੇ ਸਟੋਰਮੀ ਡੈਨੀਅਲਸ ਵਿਟਨੈਸ ਹੈਗੇ ਆ ਇਸ ਉਹਨਾਂ ਦੇ ਕੇਸ ਦੇ ਸੰਬੰਧ ਦੇ ਵਿੱਚ। ਸੋ ਕੁਛ ਮਿੰਟ ਪਹਿਲਾਂ ਹੀ ਜਿਹੜੇ ਆ ਇਹ ਆਰਡਰ ਆ ਜੱਜ ਵੱਲੋਂ ਜਾਰੀ ਕੀਤੇ ਗਏ ਹੈਗੇ ਆ ਜੀ। $9,000 ਦਾ ਜੁਰਮਾਨਾ ਜਿਹੜਾ ਉਹਨਾਂ ਨੂੰ ਕੀਤਾ ਹੈ, ਤੇ ਨਾਲ ਇਹ ਚੇਤਾਵਨੀ ਦਿੱਤੀ ਹੈ ਜੇ ਇਦਾਂ ਹੀ ਕਰਦੇ ਰਹੇ ਤਾਂ ਤੁਹਾਨੂੰ ਸਲਾਖਾਂ ਦੇ ਪਿੱਛੇ ਵੀ ਕਰ ਸਕਦੇ ਆ। ਆਪਣੇ ਗਵਾਂਢੀ ਮੁਲਕ ਕੈਨੇਡਾ ਤੋਂ ਖਬਰ ਆ ਰਹੀ ਹੈ, ਇੱਕ ਬਹੁਤ ਹੀ ਮੰਦਭਾਗੀ ਖਬਰ ਆ ਰਹੀ ਆ। ਹਾਈਵੇ 401 ਦੇ ਉੱਤੇ ਰੋਂਗ ਵੇ ਪੁਲਿਸ ਚੇਜ਼ ਦੇ ਦੌਰਾਨ ਕਹਿੰਦੇ ਆ ਵੀ ਇੱਕ ਹਾਦਸਾ ਵਾਪਰਿਆ ਆ। 6 ਗੱਡੀਆਂ ਇਨਵੋਲਵ ਰਹੀਆਂ ਇਸ ਪੂਰੇ ਜਿਹੜੇ ਮਲਟੀ ਕਾਰ ਕ੍ਰੈਸ਼ ਦੇ ਵਿੱਚ, ਜਿਸ ਵਿੱਚ 4 ਜਣਿਆਂ ਦੀ ਮੌਤ ਹੋ ਚੁੱਕੀ, ਜਿਸ ਵਿੱਚ ਇੱਕ ਇਨਫੈਂਟ ਨਵ ਜਨਮਿਆ ਬੱਚੇ ਦੇ ਨਾਲ ਜਿਹੜੇ ਉਸਦੇ ਜਿਹੜੇ ਗ੍ਰੈਂਡ ਪੇਰੈਂਟਸ ਆ ਉਹਨਾਂ ਦੀ ਵੀ ਮੌਤ ਹੋਈ ਆ। ਹੁਣ ਇਸ ਦੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਚੱਲ ਰਹੀ ਆ। ਇਨਫੈਂਟ ਦੇ ਜਿਹੜੇ ਗ੍ਰੈਂਡ ਪੇਰੈਂਟਸ ਆ, ਇੱਕ ਦੀ ਉਮਰ 60 ਤੇ ਇੱਕ ਦੀ 55 ਸਾਲ ਦੱਸੀ ਜਾ ਰਹੀ ਆ। SIU ਉੱਥੋਂ ਦੀ ਜਿਹੜੇ ਇਨਵੈਸਟੀਗੇਸ਼ਨ ਕਰ ਰਹੇ ਆ ਉਹਨਾਂ ਦੇ ਯੂਨਿਟ, ਉਹਨਾਂ ਦੇ ਜਿਹੜੇ ਮੋਨਿਕਾ ਹਰਡਨ, ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਜਿਹੜਾ ਉਹ ਦੱਸਿਆ ਆ। ਸੋ ਕਹਿੰਦੇ ਵੀ ਜਿਹੜਾ ਸਸਪੈਕਟ ਦੀ ਕਾਰ ਸੀਗੀ ਉਹਦੇ ਵਿੱਚ ਜਿਹੜੀ ਆ ਉਹ ਕ੍ਰੈਸ਼ ਕੀਤੀ ਆ, ਤੇ ਜਿਹਦਾ ਪਿੱਛਾ ਕਰ ਰਹੀ ਸੀਗੀ ਪੁਲਿਸ, ਜਿਹੜਾ ਰੋਂਗ ਵੇ ਦੇ ਵਿੱਚ ਜਾ ਕੇ ਇਸਨੇ ਗੱਡੀ ਮਾਰ ਦਿੱਤੀ ਬਾਕੀਆਂ ਦੇ ਵਿੱਚ, ਉਹ ਆਪ ਵੀ ਕਹਿੰਦੇ ਆ ਮਾਰਿਆ ਗਿਆ ਹੈਗਾ ਆ। ਸੋ ਅਰਲੀ ਸਟੇਜਿਸ ਆ ਇਨਵੈਸਟੀਗੇਸ਼ਨ ਦੇ ਵਿੱਚ। ਕਹਿੰਦੇ ਵੀ ਉੱਥੋਂ ਦੇ ਲੋਕਲ ਸਮੇਂ ਦੇ ਮੁਤਾਬਕ ਤਕਰੀਬਨ 7:50 ਸ਼ਾਮ ਦੇ ਸੀਗੇ। 20 ਮਿੰਟ ਤੱਕ ਹਰਡਨ ਨੇ ਜਿਹੜਾ ਉਹ ਦੱਸਿਆ ਵੀ ਪੁਲਿਸ ਚੇਜ਼ ਜਿਹੜੀ ਉਹ ਰਹੀ। ਸਸਪੈਕਟ ਨੇ LCBO ਦੀ ਜਿਹੜੀ ਕਾਰਗੋ ਵੈਨ ਆ ਉਹ ਜਿਹੜੀ ਉਹ ਲੈ ਕੇ ਭੱਜ ਰਿਹਾ ਸੀਗਾ। ਰੋਂਗ ਸਾਈਡ ਦੇ ਵਾਲੇ ਪਾਸੇ ਹਾਈਵੇ ਦੇ ਉੱਤੇ ਉਹ ਚੜ ਗਿਆ, ਜਿੱਥੋਂ ਸਾਹਮਣੇ ਆ ਰਹੀ ਇੱਕ ਸਿਵਲੀਅਨ ਕਾਰ ਦੇ ਵਿੱਚ ਉਸ ਦਾ ਟੱਕਰ ਹੋਈ, ਤੇ ਉਹ 3 ਜੀ ਜਿਹੜੇ ਗ੍ਰੈਂਡ ਪੇਰੈਂਟਸ ਤੇ ਇੱਕ ਇਨਫੈਂਟ ਉਹਦੀ ਮੌਤ ਹੋਈ, ਤੇ ਜਿਹੜਾ ਗੱਡੀ ਲੈ ਕੇ ਕਾਰਗੋ ਵੈਨ ਲੈ ਕੇ ਭੱਜਾ ਸੀ ਉਹ ਵੀ ਜਿਹੜਾ ਉੱਥੇ ਮਾਰਿਆ ਗਿਆ ਹੈਗਾ। ਸੋ ਇਹ ਬੜੀ ਹੀ ਮੰਦਭਾਗੀ ਘਟਨਾ 401 ਦੇ ਉੱਤੇ ਵਿਟਬੀ ਦੇ ਲਾਗੇ ਜਿਹੜਾ ਦੱਸਿਆ ਜਾ ਰਿਹਾ ਆ ਵੀ ਉੱਥੇ ਇਹ ਵਾਪਰੀ ਆ।